ਲਹਿੰਦੇ ਪੰਜਾਬ ਵਿੱਚ ਜ਼ਿਲ੍ਹਾ ਫੈਸਲਾਬਾਦ ਲਾਇਲਪੁਰ ਦੇ ਪਿੰਡ ਖਿਆਲਾ ਕਲਾਂ JB 57 ਵਿੱਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦਿੱਤਾ ਮੱਲ ਜੀ ਦਾ ਮੁਸਲਮਾਨ ਭਾਈਚਾਰੇ ਨੇ 75 ਸਾਲਾਂ ਬਾਅਦ ਈਦ ਉਲ ਫਿਤਰ ਦੇ ਪਵਿੱਤਰ ਦਿਹਾੜੇ ਤੇ ਨਵੀਨੀਕਰਨ ਕੀਤਾ ਹੈ। ਉਹਨਾਂ ਗੁਰਦੁਆਰੇ ਦੀ ਇਮਾਰਤ ਨੂੰ ਰੰਗ ਰੋਗਨ ਕਰਕੇ ਕਰਤਾਰਪੁਰ ਸਾਹਿਬ ਪਾਕਿਸਤਾਨ ਤੋਂ 10 ਗੁਰਾਂ ਦੀਆਂ ਫੋਟੋਆਂ ਲਿਆ ਕੇ ਗੁਰਦੁਆਰੇ ਵਿੱਚ ਸੁਸ਼ੋਭਿਤ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਦੇਸ਼ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਜ਼ਿਲ੍ਹਾ ਫੈਸਲਾਬਾਦ ਦਾ ਪਿੰਡ ਖਿਆਲਾ ਕਲਾਂ JB 57 ਸਿੱਖ ਭਾਈਚਾਰੇ ਦਾ ਪਿੰਡ ਹੁੰਦਾ ਸੀ। ਗੌਰ ਮਤਲਬ ਹੈ ਕਿ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨੇੜਲੇ ਗੁਰਸਿੱਖ ਬਾਬਾ ਦਿੱਤਾ ਮੱਲ ਜੀ ਨੇ ਗੁਰੂ ਜੀ ਵੱਲੋਂ ਅੰਮ੍ਰਿਤਸਰ ਵਿੱਚ ਲੜੀ ਪਹਿਲੀ ਲੜਾਈ ਵਿੱਚ ਸ਼ਹੀਦੀ ਜੰਮ ਪੀਤਾ ਸੀ। ਬਾਬਾ ਜੀ ਦੇ ਭਾਈਚਾਰੇ ਅਤੇ ਪੈਰੋਕਾਰਾਂ ਨੇ ਪਿੰਡ ਖਿਆਲਾ ਕਲਾਂ JB 57 ਵਿੱਚ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਦਿੱਤਾ ਮੱਲ ਜੀ ਬਣਵਾਇਆ ਸੀ। ਪੰਡ ਸਮੇਂ ਸਿੱਖ ਭਾਈਚਾਰਾ ਅਤੇ ਪੈਰੋਕਾਰ ਚੜ੍ਹਦੇ ਪੰਜਾਬ ਵਿੱਚ ਭੋਗਪੁਰ ਇਲਾਕੇ ਵਿੱਚ ਰਹਿਣ ਲੱਗ ਪਏ ਅਤੇ ਉਸ ਪਿੰਡ ਵਿੱਚ ਚੜ੍ਹਦੇ ਪੰਜਾਬ ਵਿੱਚੋਂ ਉੱਠ ਕੇ ਗਿਆ ਮੁਸਲਮਾਨ ਭਾਈਚਾਰਾ ਰਹਿਣ ਲੱਗ ਪਿਆ। ਉਹਨਾਂ ਗੁਰਦੁਆਰੇ ਦੀ ਇਮਾਰਤ ਨਾਲ ਕੋਈ ਛੇੜਖਾਨੀ ਨਹੀਂ ਕੀਤੀ। ਪਿੰਡ ਦੇ ਸਰਕਾਰੀ ਮਾਸਟਰ ਅੱਲਾ ਰੱਖਾ ਨੇ ਵੀਡੀਓ ਰਾਹੀਂ ਬਾਬਾ ਜੀ ਦੇ ਭੋਗਪੁਰ ਨੇੜੇ ਰਹਿ ਰਹੇ ਸਿੱਖਾਂ ਨਾਲ ਰਾਬਤਾ ਕਰਕੇ ਪਿੰਡ ਵਾਸੀਆਂ ਕੋਲੋਂ ਬਾਬਾ ਦਿੱਤਾ ਮੱਲ ਦੇ ਇਤਿਹਾਸ ਤੋਂ ਜਾਣੂ ਹੋਏ। ਮੁਸਲਮਾਨ ਭਾਈਚਾਰੇ ਨੇ ਪ੍ਰਭਾਵਿਤ ਹੋ ਕੇ ਗੁਰਦੁਆਰੇ ਦੀ ਇਮਾਰਤ ਨੂੰ ਰੰਗ ਰੋਗਨ ਕਰਵਾਇਆ ਹੈ। अस्सलाम वालेकुम, सत श्री अकाल, प्रणाम दोस्तों। असी अज आए हैं ਚੱਕ नंबर 57 घियाला कलां। इत्थे एक सानू बड़ी एक मुनफरद चीज़ जिहड़ी है यूनीक चीज़ देखने को मिली आ। असी जिस जगह ते खड़े हैं इस टाइम ये हैगा जी उत्थे दा एक औकाफ दे अंडर ये जगह आंदी है जिथे सानू सामने मस्जिद नज़र आ रही है जी। अगर इधर गल करिए तो सानू एक दरबार नज़र आ रहा बजुर्गों का, एक आ नाल ये भी दरबार आ। ਤੇ ਅਗਰ ਇੱਧਰ ਦੀ ਗੱਲ ਕਰੀਏ ਤਾਂ ਇੱਥੇ ਇੱਕ ਸਾਡੇ ਕੋਈ 150 ਸਾਲ ਪੁਰਾਣਾ ਗੁਰਦੁਆਰਾ ਜਿਹਨੂੰ ਇਹਨਾਂ ਨੇ ਇਲਾਕੇ ਵਾਲਿਆਂ ਦੇ ਰਲ ਕੇ ਆਪਣਾ ਉਹਨੂੰ ਰੈਨੋਵੇਟ ਕੀਤਾ ਆ, ਦੁਬਾਰਾ ਉਹਨੂੰ ਬਹਾਲ ਕੀਤਾ ਆ। ਔਰ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਗੱਲ ਆ। ਇਹਦੇ ਨਾਲ ਬਿਲਾਸ਼ੁਬਾ ਜਿਹੜੀ ਮੁਹੱਬਤ ਆ ਉਹ ਵਧੇਗੀ ਔਰ ਲੋਕ ਇੱਕ ਦੂਜੇ ਦੇ ਹੋਰ ਨੇੜੇ ਆਣਗੇ, ਕਿਉਂਕਿ ਮਜ਼ਹਬੀ ਜਿਹੜੇ ਮਕਾਮਾਤ ਹੁੰਦੇ ਜਾਂ ਮਜ਼ਹਬੀ ਜਗ੍ਹਾ ਜਿੱਥੇ ਇਬਾਦਤ ਗਾਹਾਂ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਦਾ ਖਿਆਲ ਕਰਨਾ लोग शुरू कर देन, फिर ये चीज़ जिहड़ी है ना नफरत वाली चीज़ जिहड़ी आम फैल चुकी सी साडे दरम्यान वो बिलाशुबा खत्म होएगी। और मैं समझदा कि ये इलाके वालियां दा बड़ा वड्डा दिल करके एक बड़ा वड्डा काम कीता आ, जिहदे नाल ये जिहड़ी कली कीती उहनूं साफ सुथरा कीता है। 150 साल पुरानी बिल्डिंग आ उहनूं एक नवीं जिहड़ी मतलब बनाती फिर तो जवान कर दित्ती आ। अज असीं गल करने आ कि ये जिहड़े गुरुद्वारे नूं रेनोवेट किया आ, इनूं दोबारा इहदी तमीरे नो हुई आ, ये किस तरह की, ख्याल किदां आया, किहड़े लोग इहदे विच शामिल सी, सारियां गल्लां बातां आपां तुहाडे नाल शेयर करनियां जी। साडे नाल जी इस पिंड दे मास्टर अल्ला रखा साहब मौजूद ने। ये सारा काम जिहड़ा इन्हां दी मौजूदगी च होया इन्हां ने करवाया, मोहरे होके जानी मोहरी सीगे इस काम दे। मास्टर जी किदां ख्याल आया कि 150 साल पुरानी जिहड़ी बिल्डिंग है इहनूं दोबारा तुसीं सही कीता आ अपनी असली हालत दे विच? तुसीं कदों दे इहनूं देखदे आ रहे हो ते पहले इहदी की हालत सीगी? ਇਹ ਕਿਸਾਨਾ ਸਾਹਿਬ ਅਸੀਂ ਨਾ ਇਹਨੂੰ ਬਚਪਨ ਤੋਂ ਦੇਖਦੇ ਆ ਰਹੇ ਹਾਂ। ਅਸੀਂ ਇਹਨੂੰ ਪ੍ਰਾਇਮਰੀ ਚ ਪੜ੍ਹਦੇ ਸੀ, ਨਾਲ ਹੀ ਤੇ ਸਕੂਲ ਆ, ਸਕੂਲੇ ਪੜ੍ਹਦੇ ਉਦੋਂ ਵੀ ਅਸੀਂ ਇੱਥੇ ਆਉਂਦੇ ਹੁੰਦੇ ਸੀ। ਬੜੀ ਉੱਚੀ ਜਗ੍ਹਾ ਤੇ ਬਿਲਡਿੰਗ ਸੀ, ਹੁਣ ਨੀਵਾਂ ਹੋ ਗਿਆ ਤੇ ਅਸੀਂ ਉਦੋਂ ਇਹਨੂੰ ਮਸ਼ਹੂਰ ਆ ਬਾਬੇ ਮੜ ਦੇ ਨਾਂ ਤੋਂ ਹੀ, ਬਾਬਾ ਮਾੜੀ। ਠੀਕ ਆ, ਬਾਬਾ ਮਾੜੀ ਕਹਿੰਦੇ ਸੀ ਸਾਰੇ ਏਰੀਏ ਨੂੰ। ਸਾਨੂੰ ਨਹੀਂ ਸੀ ਪਤਾ ਵੀ ਬਾਬਾ ਮੜ, ਅਸੀਂ ਕਿਹਾ ਵੀ ਇੱਕ ਬਾਬਾ ਮੇਹਰ ਸ਼ਾਹ ਸਾਡੇ ਪਿੰਡ ਦਰਬਾਰ, ਇੱਕ ਬਾਬਾ ਮੜ, ਦੋ ਉੱਥੇ ਤੇ ਮੇਲਾ ਲੱਗਦਾ ਸੀ ਹਰ ਸਾਲ ਹੀ। ਉਹ ਤਾਂ ਪਤਾ ਮੇਰੇ ਸ਼ਾਇਦ ਮੇਲਾ ਲੱਗਦਾ, ਸਾਰੇ ਮੁਸਲਮਾਨ ਲਾਉਂਦੇ। ਇਹਨੂੰ ਬਾਬਾ ਮਾੜੀ ਦੱਸਦੇ ਸੀ। ਇਹ ਕਹਿੰਦੇ ਹੁੰਦੇ ਵੀ ਸਿੱਖਾਂ ਦਾ ਕੋਈ ਪਤਾ ਨਹੀਂ ਮੰਦਿਰ ਆ ਜਾਂ ਮਜ਼ਾਰ ਆ ਕੀ ਆ, ਇਹ ਗੁਰਦੁਆਰਾ। ਹਾਂਜੀ, ਗੁਰਦੁਆਰਾ ਨੂੰ ਪਤਾ ਵੀ ਸਮਝਦੇ ਨਹੀਂ ਕੀ ਆ, ਪਤਾ ਨਹੀਂ ਕਿਸੇ ਨੂੰ ਕੀ ਵੀ ਪਤਾ ਹੈ ਕਿ ਕਿਹਦੀ ਯਾਦ ਜਾਂ ਕੀ ਹੈ ਜਾਂ ਕੀ ਨਹੀਂ। ਤੇ ਇਹ ਤੇ ਨਾ ਸਾਨੂੰ ਇੱਥੇ ਪਿੰਡ ਵਾਲੇ ਲੋਕਾਂ ਟੁੱਟ ਕੇ ਗਏ। ਹਾਂਜੀ, ਭੰਗੂ ਜੱਟਾਂ ਦਾ ਪਿੰਡ ਸੀ। ਕਿਸੇ ਨੂੰ ਨਹੀਂ ਸੀ ਪਤਾ ਇੱਥੇ ਪਹਿਲੇ ਵੀ ਕਿਹੜੇ, ਇਹ ਨਾ ਪਤਾ ਵੀ ਜੱਟਾਂ ਦਾ ਪਿੰਡ ਆ, ਇਹ ਨਹੀਂ ਸੀ ਪਤਾ ਵੀ ਕਿਹੜੇ ਜੱਟ ਨੇ। ਉਹ ਫਿਰ ਇੱਕ ਦਿਨ ਇੱਥੇ ਨਾ ਆਏ ਸਾਡੇ ਕੋਲ ਆਪਣਾ ਕੀ ਨਾਸਰ ਕਿਸਾਨਾਂ ਤੇ ਲਵਲੀ, ਅੱਛਾ ਨਾਸਰ ਪੰਜਾਬੀ ਲਹਿਰ ਵਾਲੇ, ਉਹਨਾਂ ਨੂੰ ਕਿਸੇ ਨੇ ਫਰਮਾਇਸ਼ ਕੀਤੀ ਸੀ ਉੱਥੋਂ ਬਾਹਰੋਂ ਵੀ ਸਾਡੇ ਪਿੰਡ ਦੀ ਵੀਡੀਓ ਬਣਾ ਕੇ ਭੇਜੋ। ਉਹ ਇੱਥੋਂ ਉਹਨਾਂ ਬਣਾਈ ਵੀਡੀਓ। ਉਹ ਅਸੀਂ ਉਦੋਂ ਇੱਥੋਂ ਨਾਲ ਪਿੰਡ ਦੇ ਕੋਈ ਪੁਰਾਣੇ ਬੰਦੇ ਜਿਹੜੇ ਰਹਿਣ ਵਾਲੇ ਸੀ ਉਹਨਾਂ ਦੇ ਵੇਲੇ ਦੇ, ਬਾਬਾ ਗੁਲਾਮ ਅਹਿਮਦ, ਬਾਬਾ ਤਾਜ ਆ, ਉਹਨਾਂ ਦੇ ਇੰਟਰਵਿਊ ਕਰਵਾਏ।
ਤੋ ਇਹਦੀ ਬਣਾਈ, ਇਹਦੀ ਉਸ ਟਾਈਮ ਹਾਲਤ ਬਹੁਤ ਖਰਾਬ ਸੀਗੀ। ਅੱਛਾ ਜੀ। ਉਹ ਲਵਲੀ ਦੇ ਵਿੱਚ ਖਰਾਬ ਬਾਬਾ ਨੰਨਰ ਦੇ ਵਿੱਚ ਵਟਾ ਕੇ ਨਾ ਦਿੱਤੀ ਪੰਜਾਬੀ ਲਹਿਰ 'ਚ ਵੀ ਇਸ ਤਰ੍ਹਾਂ ਦੀ ਹਾਲਤ। ਉਹਨੂੰ ਵੀ ਨਹੀਂ ਸੀ ਪਤਾ ਵੀ ਕੀ ਚੀਜ਼ ਆ। ਉਹ ਜਦੋਂ ਵੀਡੀਓ ਉਧਰ ਗਈ ਤੇ ਫਿਰ ਉਹਨਾਂ ਨੂੰ ਪਤਾ ਚੱਲਿਆ ਭੰਗੂ ਸੀ ਜਿਹਨਾਂ ਫਰਮਾਇਸ਼ ਕੀਤੀ ਆਪਣੇ ਪਿੰਡ ਦੀ। ਉਹਨਾਂ ਕਿਹਾ ਸੀਗਾ ਵੀ ਸਾਡਾ ਉੱਥੇ ਇੱਕ ਨਾ ਮਜ਼ਾਰ ਆ ਤੇ ਉਹਦੀ ਬਣਾਉਣੀ ਆ। ਸਹੀ। ਉਹੀ ਦੱਸਿਆ ਵੀ ਬਾਬਾ ਮਾੜਿਆ। ਉਹਨਾਂ ਫਿਰ ਆਣ ਕੇ ਇਹਦੀ ਬਣਾਈ ਵੀਡੀਓ ਤੇ ਉਹਨਾਂ ਫਿਰ ਦਾਊਦ ਨੂੰ ਭੇਜਿਆ। ਫਿਰ ਉਹਨਾਂ ਲਵਲੀ ਨੇ ਨੰਬਰ ਦਿੱਤਾ ਸੀ ਮੇਰਾ ਨਾਲ। ਉਹ ਵੀਡੀਓ ਮੈਂ ਬਣਵਾਈ ਸੀ ਪਿੰਡ ਮੇਰੇ ਫਿਰ ਕੇ। ਉਹਨਾਂ ਮੁੰਡਾ ਰਾਜਵੀਰ ਅੱਜ ਕੱਲ ਕੈਨੇਡਾ ਗਿਆ ਹੁਣ ਆ 5-6 ਮਹੀਨੇ ਤੋਂ। ਉਹ ਫਿਰ ਉਹਨਾਂ ਸੀ ਦੂਜੇ ਇੱਕ ਬਲਵਿੰਦਰ ਸਿੰਘ ਭੰਗੂ ਸੀ। ਬਲਵਿੰਦਰ ਸਿੰਘ ਪੱਖੋਕੇ। ਉਹ ਬਲਵਿੰਦਰ ਸਿੰਘ ਪੱਖੋਕੇ ਦੇ ਹੈਗੇ ਨਾ ਹੋਰ। ਇਹ ਬਲਵਿੰਦਰ ਸਿੰਘ ਭੰਗੂ ਨੇ ਭੋਗਪੁਰ ਜਲੰਧਰ ਤੋਂ। ਅੱਛਾ। ਉਹ ਇਸ ਪਿੰਡ ਦੇ ਸੀਗੇ। ਉਹ ਵੀ ਪੱਤਰਕਾਰ ਤੁਹਾਡੇ ਤਰ੍ਹਾਂ। ਅੱਛਾ। ਉਹ ਫਿਰ ਉਹਨਾਂ ਨੇ ਰਾਬਤਾ ਕੀਤਾ ਮੇਰੇ ਨਾਲ। ਇਹ ਫਿਰ ਉਹਨਾਂ ਦੇ ਕਹਿਣ ਤੇ ਫਿਰ ਸਾਰਾ ਕੰਮ ਹੋਇਆ ਜੀ। ਗੁੱਡ। ਹਾਂਜੀ। ਫਿਰ ਸਾਨੂੰ ਵੀ ਫਿਰ ਹੀ ਪਤਾ ਚੱਲਿਆ ਵੀ ਕੀ ਇਹਦੀ ਤਾਰੀਖ ਇਹਦੀ ਸਾਨੂੰ ਵੀ ਨਹੀਂ ਸੀ ਪਤਾ ਪਹਿਲੇ। ਇਹ ਬਹੁਤ ਵਧੀਆ ਗੱਲ ਆ ਜੀ। ਦੇਖੋ ਤੁਸੀਂ ਇਹ ਬਿਲਾਸ਼ੁਬਾ ਨੇੜੇ ਕੀਤਾ ਆ। ਇਹ ਦੋਵਾਂ ਸਾਡੀਆਂ ਜਿਹੜੀਆਂ ਪੰਜਾਬੀ ਕੌਮਾਂ 1947 ਤੋਂ ਬਾਅਦ ਬਹੁਤ ਸਾਰੇ ਇਦਾਂ ਹੋਏ ਆ ਵੀ ਜਿਹੜੀਆਂ ਮਸਜਿਦਾਂ ਸੀ ਉਧਰਲੀ ਸਾਈਡ ਤੇ ਰਹਿ ਗਈਆਂ। ਉਹ ਜ਼ਾਹਰਾ ਉੱਥੋਂ ਜਦੋਂ ਉੱਠ ਕੇ ਆ ਗਏ ਉਹ ਖਾਲੀ ਸੀ, ਪਰ ਉਹਨਾਂ ਨੇ ਉਹਨਾਂ ਨੂੰ ਸ਼ੁਰੂ ਜਾ ਕੇ ਗੁਰਦੁਆਰਿਆਂ ਦਾ ਮਕਾਮ ਦਿੱਤਾ। ਪਰ ਸਾਡੇ ਇੱਥੇ ਗੁਰਦੁਆਰਿਆਂ ਨੂੰ ਗੁਰਦੁਆਰੇ ਹੀ ਰਹਿਣ ਦਿੱਤਾ, ਉਹਨਾਂ ਨੂੰ ਮਸਜਿਦਾਂ ਨਹੀਂ ਬਣਾਇਆ ਹੈਗਾ, ਇਬਾਦਤਗਾਹ ਨਹੀਂ ਬਣਾਇਆ ਹੈਗਾ। ਕਈਆਂ ਦੇ ਹਿੱਸੇ ਜਾ ਕੇ ਉਹਨਾਂ ਨੇ ਆਪਣੇ ਘਰ ਬਣਾ ਲਏ ਆ। ਕਈ ਜਗ੍ਹਾ ਤੇ ਅਸੀਂ ਦੇਖਿਆ ਦਿਲ ਦੁਖਦਾ ਵੀ ਇਸ ਚੀਜ਼ ਦਾ ਵੀ ਨਹੀਂ ਤਾਂ ਹੋਣਾ ਚਾਹੀਦਾ। ਲੋਕਾਂ ਨੇ ਡੰਗਰ ਬੰਨੇ ਹੋਏ ਆ। ਸਾਡੇ ਇੱਥੇ ਗੁਰਦੁਆਰੇ ਸੀ ਉਹ ਵਗੇ ਘਰ ਬਣ ਗਏ। ਹਾਂ ਉਹ ਨਹੀਂ ਉਹਨਾਂ ਨੇ ਦੱਸਿਆ ਕਿ ਇਹ ਬਾਬੇ ਦੀ ਜਗ੍ਹਾ ਬਾਬਾ ਦਿੱਤਮਲ ਸ਼ਹੀਦ ਉਹ ਨਾਂ ਲੈਂਦੇ ਆ ਕਿ ਉਹਨਾਂ ਦੀ ਜਗ੍ਹਾ ਵਾ। ਜਿਹੜਾ ਨਾ ਆਮ ਇਕੱਠਾ ਹੋਣਾ ਗੁਰਦੁਆਰੇ ਤੇ ਦੀਵਾਨ ਹਾਲ ਜਿਸ ਤਰ੍ਹਾਂ ਉਹ ਨਹੀਂ ਹੈ ਗੁਰਦੁਆਰਾ। ਉਹ ਪਿੰਡ 'ਚ ਲੈਦਾ 2 ਸੀਗੇ। ਅੱਛਾ। ਉਹ ਤੇ ਘਰ ਬਣ ਗਏ। ਇਹ ਕਿ ਬਾਬੇ ਦੀ ਜਗ੍ਹਾ ਉਹਨਾਂ ਦੀ ਬਾਬੇ ਦਿੱਤਮਲ ਸ਼ਹੀਦ ਦੀ ਜਗ੍ਹਾ ਵਾ। ਉਹਦਾ ਦੱਸਦੇ ਵੀ ਉਹਦਾ ਗੁਰਦੁਆਰਾ ਸਹੀ ਇਸ ਤਰ੍ਹਾਂ ਨਾਲ। ਅੱਛਾ। ਜਦੋਂ ਆਪਾਂ ਇਹਨੂੰ ਸੈਟਲਮੈਂਟ ਕਰਨ ਦੀ ਕੋਸ਼ਿਸ਼ ਕੀਤੀ ਉਹ ਪਿੰਡ ਚੋਂ ਮੁਖਾਲਫਤ ਤਾਂ ਨਹੀਂ ਸਾਹਮਣੇ ਆਈ? ਨਹੀਂ ਸਾਡੇ ਪਿੰਡ ਕਿਸੇ ਨੇ ਕਿਹਾ ਨਹੀਂ ਵੀ ਇਹ ਬੰਦਾ ਨਹੀਂ। ਮੁਖਾਲਫਤ ਹੁੰਦੀ ਤੇ ਅੱਗੇ ਨੂੰ ਕਿਸੇ ਨੇ ਅੱਜ ਤੱਕ ਨਹੀਂ ਕੁਝ ਕਿਹਾ। ਆ ਸ਼ੁਰੂ ਤੋਂ ਇੱਥੇ ਬੈਠੇ ਆ ਬਾਬਿਆਂ ਨੇ। ਇਹਨਾਂ ਦੀ ਤੀਸਰੀ ਨਸਲ ਇੱਥੇ ਆ ਗਈ ਬੈਠਿਆਂ ਦੀ। ਇਹ ਬਹੁਤ ਵੱਡੀ ਗੱਲ ਆ ਜੀ ਕਿ ਇੱਕੋ ਜਗ੍ਹਾ ਦੇ ਵਿੱਚ ਆਪਾਂ ਅਗਰ ਇਸ ਤਰ੍ਹਾਂ ਖੜੇ ਹੋਈਏ ਤਾਂ ਸਾਡੇ ਮੇਰੇ ਇੱਧਰਲੇ ਹੱਥ ਮਸਜਿਦ ਆ, ਇੱਧਰ ਨੂੰ ਕਰੀਏ ਹੱਥ ਤੇ ਇੱਧਰ ਆਪਣਾ ਗੁਰਦੁਆਰਾ ਜਿਹਨੂੰ ਆਪਾਂ ਕਹਿੰਦੇ ਆ। ਬਾਬੇ ਫਜ਼ਲ ਬੈਕ ਸਾਈਡ ਤੇ ਬਾਬਾ ਫਜ਼ਲ ਸਾਈਂ ਦਾ ਮਜ਼ਾਰ ਆ। ਪਿੱਛੇ ਸ਼ਾਹ ਸਾਹਿਬ ਦਾ ਮਜ਼ਾਰ ਆ। ਪਿਛਲੇ ਸਾਈਡ ਤੇ ਸ਼ਾਹ ਸਾਹਿਬ ਦਾ ਮਜ਼ਾਰ ਆ। ਤੇ ਇਹ ਬਹੁਤ ਬੜੀ ਗੱਲ ਆ ਕਿ ਇੱਕੋ ਜਗ੍ਹਾ ਤੇ ਇਸ ਤਰ੍ਹਾਂ ਇੱਕ ਕੰਬੀਨੇਸ਼ਨ ਬਹੁਤ ਘੱਟ ਦੇਖਿਆ ਆ। ਇਹ ਆਪਣਾ ਪਿੰਡ ਜਿਹੜਾ ਇਹਦੇ ਵਿੱਚ ਹੁਣ ਕੌਣ ਰਹਿੰਦੇ ਜ਼ਿਆਦਾ, ਕਿਹੜੀਆਂ ਬਰਾਦਰੀਆਂ ਬੈਠੀਆਂ? ਹੁਣ ਇੱਥੇ ਅਕਸਰੀਅਤ ਯਾਨੀ ਜੱਟ ਬਰਾਦਰੀ ਆ। ਰਾਜਪੂਤ ਵੀ ਆ, ਗੁੱਜਰ ਵੀ ਆ, ਰਾਈ ਵੀ ਕਾਫੀ ਸਾਰੇ ਆ। ਸਾਰੀ ਮਿਕਸ ਬਰਾਦਰੀ ਸਾਰੀਆਂ ਇੱਥੇ। ਤੁਹਾਡੀ ਖਬਰ ਵੀ ਲੱਗੀ ਆ ਇੰਡੀਆ ਦੇ ਅਖਬਾਰਾਂ ਵਿੱਚ। ਇਸ ਚੀਜ਼ ਨੂੰ ਬਹੁਤ ਸਰਾਹਿਆ ਗਿਆ, ਬੜਾ ਐਪਰੀਸ਼ੀਏਟ ਕੀਤਾ ਗਿਆ ਆ। ਬੜਾ ਮਤਲਬ ਤੁਸੀਂ ਜਿਹੜਾ ਪ੍ਰਬੰਧ ਕੀਤਾ ਆ ਉਹਦੀ ਬੜੀ ਚਰਚਾ ਹੋਈ ਆ ਉੱਤੇ। ਬੜੀ ਮਿਹਰਬਾਨੀ। ਸਾਨੂੰ ਪਤਾ ਲੱਗਾ ਸੀਗਾ ਅਖਬਾਰ ਦੇ ਵਿੱਚ, ਮਤਲਬ ਜਿਹੜੀ ਖਬਰ ਛਪੀ ਸਾਡੇ ਵੀਰ ਚੜ੍ਹਦੇ ਪੰਜਾਬ ਤੋਂ ਸੁਖਵਿੰਦਰ ਗਿੱਲ ਸਾਹਿਬ ਮਿੱਟੀ ਦੀ ਮਹਿਕ ਵਾਲੇ, ਉਹਨਾਂ ਨੇ ਸਾਨੂੰ ਭੇਜੀ ਤੇ ਉਹਨਾਂ ਨੇ ਕਿਹਾ ਸੀ ਜ਼ਰੂਰ ਜਾ ਕੇ ਜਿਹੜਾ ਨਾ ਇਹਦਾ ਵਿਜ਼ਿਟ ਕਰੋ ਔਰ ਇਹਦੇ ਨਾਲ ਸਾਡੀ ਜਿਹੜੀ ਕੌਮ ਆ ਨਾ ਇੱਕ ਦੂਜੇ ਦੇ ਮਜ਼ੀਦ ਨੇੜੇ ਹੋਏਗੀ। ਔਰ ਮੈਂ ਇਹ ਵੀ ਆਪਣੀ ਚੈਨਲ ਦੇ ਰਾਹੀਂ ਅਪੀਲ ਕਰਾਂਗਾ ਕਿ ਜਿੱਥੇ ਵੀ ਗੁਰਦੁਆਰੇ ਹੈਗੇ ਆ, ਜਿਨ੍ਹਾਂ ਪਿੰਡਾਂ ਵਿੱਚ ਹੈਗੇ ਆ, ਉਹਨਾਂ ਨੂੰ ਗੁਰਦੁਆਰਿਆਂ ਨੂੰ ਇੱਕ ਇਤਿਹਾਸਕ ਜਗ੍ਹਾ ਹੁੰਦੀਆਂ ਆ, ਇਹਨਾਂ ਨੂੰ ਖਤਮ ਨਹੀਂ ਕਰਨਾ ਚਾਹੀਦਾ। ਜਦੋਂ ਆਪਾਂ ਆਪਣੇ ਘਰ ਨੂੰ ਸਵਾਰਨ ਦੀ ਕੋਸ਼ਿਸ਼ ਕਰਦੇ ਆ ਤੇ ਇਹ ਵੀ ਕਿਸੇ ਵਕਤ ਰੱਬ ਦੇ ਘਰ ਸੀਗੇ। ਬਿਲਕੁਲ। ਇਹਨਾਂ ਨੂੰ ਵੀ ਨਾ ਖਰਾਬ ਨਾ ਕਰੋ, ਇਹਨਾਂ ਨੂੰ ਸਵਾਰੋ। ਇਹ ਜਿਹੜੇ ਜਿੰਨੇ ਵੀ ਗੁਰਦੁਆਰੇ ਆ ਇੱਥੇ ਜਿੱਥੇ ਜਿਨ੍ਹਾਂ ਕੋਲ ਹੈਗੇ ਜਾਂ ਜਿਨ੍ਹਾਂ ਪਿੰਡਾਂ 'ਚ ਹੈਗੇ, ਹੁਣ ਗਾਂ ਸਾਡਾ ਮੇਲ ਮਿਲਾਪ ਬਹੁਤ ਹੋ ਰਿਹਾ। ਸਰਦਾਰ ਆਲੇ ਚੜ੍ਹਦੇ ਪੰਜਾਬ ਤੋਂ, ਤੇ ਉਹ ਜਦੋਂ ਇਹਨਾਂ ਨੂੰ ਖਸਤਾ ਹਾਲ ਦੇਖਣਗੇ ਦਿਲ ਦੁਖੂਗਾ। ਜਦੋਂ ਆਪਾਂ ਕੋਈ ਮਸੀਤਾਂ ਆਪਣੀਆਂ ਦੇਖੀਏ ਵੀ ਉਹਨਾਂ ਦੇ ਵਿੱਚ ਚਿੜੀਆਂ ਨੇ ਆਲਣੇ ਪਾਏ ਹੋਣ ਜਾਂ ਕੋਈ ਇਸ ਤਰ੍ਹਾਂ ਡੰਗਰ ਬੰਨੇ ਜਾਂ ਤੂੜੀ ਰੱਖੀ ਹੋਵੇ ਤਾਂ ਉਹ ਦਿਲ ਦੁਖਦਾ ਆ। ਇੱਥੇ ਅਸੀਂ ਸਜਦਾ ਕਰਦੇ ਹੁੰਦੇ ਸੀ, ਰੱਬ ਦੇ ਅੱਗੇ ਝੁਕਦੇ ਹੁੰਦੇ ਸੀ। ਤੇ ਇਹ ਚੀਜ਼ਾਂ ਜਿਹੜੀਆਂ ਨਾ ਇਹ ਬਹਾਲ ਕਰਨ ਦੀ ਕੋਸ਼ਿਸ਼ ਕਰੋ, ਠੀਕ ਹੈ ਨਾ। ਜਿਸ ਤਰ੍ਹਾਂ ਵੀ ਅੱਬਲ ਤੇ ਹਕੂਮਤ ਦੀ ਜ਼ਿੰਮੇਵਾਰੀ ਹੈ, ਜਦੋਂ ਔਕਾਫ ਦੇ ਵਿੱਚ ਇਹ ਚੀਜ਼ਾਂ, ਇਹ ਹਕੂਮਤ ਦੀ ਜ਼ਿੰਮੇਵਾਰੀ ਹੈ ਕਿ ਇਹਨਾਂ ਚੀਜ਼ਾਂ ਨੂੰ, ਇਹਨਾਂ ਦੀ ਤਮੀਰੇ ਨੋਹ ਕਰਨ, ਇਹਨਾਂ ਨੂੰ। ਇਹ ਤੁਹਾਨੂੰ ਦੱਸਦੇ ਵੀ ਸਾਡੇ ਨਾਲ ਉਹਨਾਂ ਰਾਬਤਾ ਕੀਤਾ, ਫਿਰ ਅਸੀਂ ਕਰਤਾਰਪੁਰ ਸਾਹਿਬ ਮਿਲ ਕੇ ਆਏ ਇਹਨਾਂ ਨੂੰ। ਅੱਛਾ। ਉੱਥੇ ਮੁਲਾਕਾਤ ਉਹਨਾਂ ਦੀ ਹੋਈ ਸਾਡੇ ਨਾਲ। ਉਹ ਇੱਥੇ ਤਾਂ ਨਹੀਂ, ਉਹਨਾਂ ਦਾ ਵੀਜ਼ਾ ਨਹੀਂ ਕੋਈ ਲੱਗ ਸਕਿਆ ਤੇ ਫਿਰ ਕਰਤਾਰਪੁਰ ਸਾਹਿਬ ਉਹਨਾਂ ਕੋਲ ਡੇਟ ਸਾਨੂੰ ਪੁੱਛ ਕੇ ਫਿਕਸ ਕੀਤੀ। ਅਸੀਂ ਕਿ ਵੀ ਇਤਵਾਰ ਦਾ ਦਿਨ ਰੱਖ ਲਓਗੇ। ਫਿਰ ਅਸੀਂ ਇੱਥੋਂ ਗਏ ਦੋਸਤ 4, ਉੱਥੇ ਵੀ ਮਿਲ ਕੇ ਆਏ ਆ। ਉੱਥੇ ਸਾਰੇ ਮਤਲਬ ਹੋਰ ਵੀ ਉਹਨਾਂ ਨਾਲ ਦੋਸਤ ਆਏ ਸੀ ਪਿੰਡ ਦੇ। ਉਹ ਕਾਫੀ ਲੋਕ ਕਹਿੰਦੇ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਨਾ ਕਿਤੇ ਅੱਗੋਂ ਜੂਨ ਜੁਲਾਈ ਜਿੱਥੇ ਆਉਣ ਪਿੰਡ ਆਉਣ ਦੀ। ਬਚਪਨ ਤੋਂ ਦੇਖਦੇ ਆ ਰਹੇ ਹਾਂ ਅਸੀਂ। ਮੈਂ ਆਪਣੇ ਹੱਥਾਂ ਨਾਲ ਇਹਨੂੰ ਕਲੀ ਕਰਦਾ ਰਿਹਾ ਜੀ ਪਹਿਲੇ। ਵਾਹ ਜੀ ਵਾਹ। ਤੇ ਹੁਣ ਤੇ ਉਹ ਚਲੋ ਇਹਨਾਂ ਦੀ ਮਿਹਰਬਾਨੀ ਹੈ, ਚਲੋ ਉਹਨਾਂ ਨੇ ਸਾਡੇ ਨਾਲ ਰਾਬਤਾ ਕੀਤਾ ਤੇ ਉਹਨਾਂ ਅਸੀਂ ਹੁਣ ਤਮੀਰ ਕਰਾਤਾ ਫੇਰ ਦੁਬਾਰੇ। ਇਹ ਸਾਡੀ ਆ ਚੌਥੀ ਪੁਸ਼ਤ ਆ ਗਈ ਹੈ। ਮੈਂ ਇੱਥੇ ਖਿਦਮਤ ਕਰਦੇ ਆ। ਹਾਂਜੀ। ਬੜੀ ਗੱਲ। ਜਿਉਂ ਪਾਕਿਸਤਾਨ ਬਣਿਆ ਸਾਡੇ ਵੱਡੇ ਇੱਥੇ ਹੀ ਆਣ ਕੇ ਬੈਠੇ ਆ ਤੇ ਇੱਥੇ ਹੀ ਅਸੀਂ ਰਹੇ ਆ। ਉਹ ਸਾਡੇ ਸਾਹਮਣੇ ਘਰ ਵਾ।
ਰਹਿਸ਼ ਨਹੀਂ ਅਸੀਂ ਇੱਥੇ ਰਹਿੰਦੇ, ਸਿਰਫ ਦਰਬਾਰ ਵਾਲੀ ਖਿਦਮਤ ਵਾਸਤੇ ਇੱਥੇ ਰਹਿੰਦੇ। ਅੱਛਾ, ਇਹ ਬਚ ਵੀ ਇਸੇ ਕਰਕੇ ਗਿਆ ਵੀ ਨਾਲ ਦਰਬਾਰ ਵੀ ਸੀ, ਨਾਲ ਮਸਜਿਦ ਵੀ ਸੀ। ਜਦੋਂ ਹਾਂਜੀ। ਈਦਗਾਹ ਪਹਿਲੇ ਸੀ, ਹੁਣ ਮਸਜਿਦ ਬਣ ਗਈ ਆ। ਜੇ ਕਿਤੇ ਬਾਹਰੋਂ ਬਾਹਰ ਕੱਲਾ ਹੁੰਦਾ ਫੇਰ ਨਹੀਂ ਸੀ ਬਚਣਾ। ਫੇਰ ਕੋਈ ਨਹੀਂ ਫਿਰ ਇਹ ਆਪੀ ਜਗ੍ਹਾ ਪੂਰੀ ਕਿਲਾ ਸਾਰਾ ਜਗ੍ਹਾ ਯਾਨੀ ਆਕਾਫ ਸਾਰੀ ਆ ਕਾਫ ਦੀ ਰਹੀ ਹੈ ਜਗ੍ਹਾ ਸਾਰੀ। ਅੱਛਾ, ਇਹਨੂੰ ਫਿਰ ਆਪਣਾ ਬਿਲਡਿੰਗ ਤਾਂ ਇਦਾਂ ਦੀ ਸੀ ਕਿ ਰੰਗ ਹੀ ਕਰਾਇਆ ਬਸ? ਹਾਂਜੀ, ਬਿਲਡਿੰਗ ਇਦਾਂ ਦੀ ਹੈ। ਉਹਨਾਂ ਦੀ ਹਾਂ, ਬਿਲਡਿੰਗ building- ਪਹਿਲਾਂ ਸੀ, building ਬਿਲਡਿੰਗ ਨੂੰ ਨਹੀਂ ਨਹੀਂ ਕੰਮ ਕਰਵਾਇਆ? ਨਹੀਂ, ਨਹੀਂ ਜੀ। ਮਿਸਤਰੀ ਦਾ ਅੱਜ ਕੋਤੇ ਟੀਪ ਟੂ ਕਰਾਈ, ਸੀਮੈਂਟ ਲਵਾਇਆ ਥੋੜਾ ਅੱਜ ਬਹੁਤਾ ਥੋੜਾ ਉਖੜਿਆ ਸੀ। ਤੇ ਰੰਗ ਕਰਵਾਤਾ ਇਹਨੂੰ। ਬੜੀ ਗੱਲ ਆ ਜੀ, ਦੇਖ ਲਓ ਉਸ ਵਕਤ ਦੀ ਤਰਜ਼ੇ ਤਮੀਰ ਵੀ ਕਿੰਨਾ ਇਹ ਉਸ ਵਕਤ ਮਜ਼ਬੂਤ ਹੋਊ, ਜਿਹੜਾ ਹਜੇ ਤੇ ਵੀ ਹਾਂਜੀ, ਆਪਣੀ ਅਸਲੀ ਹਾਲਤ ਦੇ ਵਿੱਚ ਖੜਿਆ, ਕਿਸੇ ਬੰਨੇ ਨੂੰ ਡਿੱਗਿਆ ਨਹੀਂ, ਭੁਰਿਆ ਨਹੀਂ ਹੈਗਾ। ਇਹ ਝੰਡਾ ਉੱਪਰ ਲਾਇਆ, ਇਹਦਾ ਕੀ ਮਤਲਬ ਆ ਜੀ? ਇਹ ਝੰਡਾ ਤੇ ਉਹ ਆਪ ਹੁਣ ਲਵਾਇਆ। ਰੰਗ ਹੀ ਹੈ ਜੀ ਉਹਨਾਂ ਦਾ। ਅੱਛਾ, ਉਹਨਾਂ ਦਾ ਯਾਨੀ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਤੁਸੀਂ ਹਾਂਜੀ। ਲਾਇਆ, ਉਹਨਾਂ ਦਾ ਠੀਕ ਹੋ ਗਿਆ, ਬਹੁਤ ਵਧੀਆ ਗੱਲ ਆ ਜੀ। ਜਿਹੜੇ ਨੇ ਹਿੱਸੇ ਦੇ ਵਿੱਚ ਹਾਂ ਉਹਨਾਂ ਨੇ ਇੱਕ ਜਗ੍ਹਾ ਦੇ ਉੱਤੇ ਕੱਪੜਾ ਵਿਛਾ ਕੇ ਨਾ ਹਾਂ ਉੱਤੇ ਤਸਵੀਰਾਂ ਰੱਖੀ, ਠੀਕ ਆ, ਮੁਕੰਮਲ ਜਾਨੀ ਕਿ ਨਾ ਇਹਦਾ ਪੂਰਾ ਸਤਿਕਾਰ ਕੀਤਾ ਹੈ। ਹਾਂ, ਜਾਨੀ ਕਿ ਉਹ ਜਿਹੜਾ ਵੀ ਉਹਨਾਂ ਦਾ ਕੋਈ ਆਵੇ ਉਹ ਆਪਣਾ ਜੋ ਪੜਨਾ ਦੇਖੋ ਜੀ, ਸਾਫ਼ ਸੁਥਰੀ ਸ਼ਹਿਰ ਨੂੰ ਦੇਖ ਕੇ ਤੇ ਤਬੀਅਤ ਤਾਂ ਖੁਸ਼ ਹੋਊਗੀ ਨਾ। ਤੁਸੀਂ ਦੇਖੇ ਹੀ ਆ ਨਾ, ਸਾਨੂੰ ਅਸੀਂ ਆਏ ਆ ਕਿੰਨੇ ਚਾਹਤ ਨਾਲ ਲੱਗਿਆ ਰਹਿੰਦਾ ਮੁਸਲਮਾਨ ਆ। ਇਹ ਬਾਈ ਹੁਣੀ ਜੀ ਦੱਸਦੇ ਜਾਂਦੇ ਕਿ ਫੈਸਲਾਬਾਦ ਤੋਂ ਆਏ, ਲੈਲਪੁਰ ਤੋਂ। ਇਹ ਸਪੈਸ਼ਲ ਇਹਨਾਂ ਨੂੰ ਪਤਾ ਲੱਗਾ ਸੀ ਤੇ ਇਹ ਵੀ ਦੇਖਣ ਆਏ, ਵਿਜ਼ਿਟ ਕਰਨ ਆਏ ਆ। ਇਹ ਜਿਹੜੀ ਸ਼ੌਕ ਰੱਖਦੇ ਆ ਲੋਕ। ਤੇ ਮੈਂ ਫਿਰ ਇਹੀ ਗੱਲ ਕਹਾਂਗਾ ਕਿ ਪਾਕਿਸਤਾਨ 'ਚ ਜਿੱਥੇ ਜਿੱਥੇ ਵੀ ਜਿਹਨਾਂ ਪਿੰਡਾਂ ਵਿੱਚ, ਜਿਹਨਾਂ ਸ਼ਹਿਰਾਂ ਵਿੱਚ ਇਹ ਹੈਗੇ ਆ ਗੁਰਦੁਆਰੇ, ਇਹਨਾਂ ਨੂੰ ਖਤਮ ਨਾ ਕਰੋ, ਇਹਨਾਂ ਨੂੰ ਆਬਾਦ ਕਰੋ। ਅਸੀਂ ਇਬਾਦਤ ਕਰਦੇ ਆ। ਇਨਸਾਨੀਅਤ ਇਹ ਹੈ ਨਾ ਵੀ ਦੂਸਰੀ ਚੀਜ਼ ਦੀ ਵੀ ਕੇਅਰ ਕਰੀਏ। ਕਿਆ ਬਾਤ, ਬੜੀ ਵਧੀਆ ਗੱਲ ਕੀਤੀ ਹੈ। ਤੇ ਉਹ ਅਸੀਂ ਫੇਰ ਹੀ ਮੁਕੰਮਲ ਹੁੰਦੇ ਆ ਨਾ। ਇਨਸਾਨ ਨੂੰ ਅੱਲਾਹ ਤਾਲਾ ਦੀ ਜ਼ਾਤ ਨੇ ਪੈਦਾ ਕੀਤਾ ਨੇ ਕਿਸੇ ਮਕਸਦ ਲਈ ਕੀਤਾ। ਇਹ ਬਿਲਕੁਲ, ਮਕਸਦ ਇਹੀ ਆ, ਅਸੀਂ ਹਰ ਕਿਸੇ ਦੀ ਬਾਹ ਫੜ ਕੇ ਤੁਰੀਏ, ਕਿਆ ਬਾਤ ਹੈ, ਬੜੀ ਆਪਣੇ ਆਪ ਨੂੰ ਮੈਂ ਨਾ ਰੱਖੀਏ, ਬਸ ਉਹਦੀ ਜ਼ਾਤ ਨੂੰ ਹਾਜ਼ਰ ਕਰਕੇ ਨਾ ਇਹ ਕੰਮ ਮੁਕੰਮਲ ਮਿਸ਼ਨ ਮੁਕੰਮਲ ਰੱਖੇ। ਸਹੀ ਬਾਤ, ਬਿਲਕੁਲ ਸਹੀ ਗੱਲ ਹੈ। ਕਿ ਅਲਹਮਦੁਲਿਲਾ ਜ਼ਿੰਦਗੀ ਦਾ ਐਸਾ ਗਲਤੀਆਂ ਕਤਾਈਆਂ ਹਰ ਇਨਸਾਨ ਕਰਦਾ। ਦੇਖੋ ਜੀ, ਗਲਤੀ ਤੋਂ ਸਬਕ ਲੈਣਾ ਚਾਹੀਦਾ ਆ ਔਰ ਉਹਨੂੰ ਅਹਿਦ ਕਰਨਾ ਚਾਹੀਦਾ ਕਿ ਦੁਬਾਰਾ ਮੇਰੇ ਕੋਲੋਂ ਨਾ ਹੋਵੇ। ਦੇਖੋ ਜੀ, ਬੜੀ ਗੱਲ ਆ, ਸਰਕਾਰ ਆ ਜੁੱਤੀ ਜਿਹੜੀ ਲਾ ਕੇ ਆਪਾਂ ਅਸੀਂ ਸਮਝਦੇ ਸੀ ਕਿ ਥੋੜੇ ਅੱਗੇ ਜਾ ਕੇ ਲਾਣੀ, ਲੇਕਿਨ ਉਹਨਾਂ ਨੇ ਕਿਹਾ ਨਹੀਂ, ਤੂੰ ਪਿੱਛੇ ਲਾਣੀ ਆ। ਖੁਸ਼ਬੂਆਂ ਵੀ ਆ ਰਹੀਆਂ, ਖੁਸ਼ਬੂਆਂ ਆ ਰਹੀਆਂ ਜੀ, ਮਾਸ਼ਾਅੱਲਾ ਜੀ। ਅਬੇ ਆ ਜਾ। ਆ ਬਿਲਕੁਲ ਬਣੇ ਹੋਏ ਆ ਜੀ। ਅਗਰ ਸਾਡਾ ਕੈਮਰਾਮੈਨ ਤੁਹਾਨੂੰ ਦਿਖਾਵੇ, ਹੈ ਤਾਂ ਛੋਟਾ ਜਿਹਾ, ਲੇਕਿਨ ਇਹ ਹੈ ਕਿ ਸੋਹਣਾ ਬਣਿਆ ਆ। ਉਸ ਵਕਤ ਦੇ ਵਿੱਚ ਇਹਦਾ ਜੋ ਵੀ ਮਕਸਦ ਹੋਊਗਾ, ਸਾਡੇ ਹੁਣ ਚੜ੍ਹਦੇ ਪੰਜਾਬ ਦੇ ਲੋਕ ਸਾਨੂੰ ਦੱਸਣਗੇ। ਬਾਬਾ ਨਾਨਕ ਦੀ ਬਣਾਈ ਹੈ ਜੀ, ਬਾਬਾ ਨਾਨਕ ਦੀ ਫੋਟੋ ਲਾਈ ਆ। ਕਿਆ ਬਾਤ ਆ ਜੀ, ਕਿਆ ਬਾਤ ਆ, ਯਾਦਾਂ ਤਾਜ਼ਾ ਹੋ ਗਈਆਂ। ਇਹ ਉਦੋਂ ਦੀ ਬਣੇ ਸ਼ੇਖ। ਇਹ ਵੀ ਉਦੋਂ ਦੇ ਬਣੇ ਹੋਏ ਆ, ਹਰ ਚੀਜ਼ ਉਦੋਂ ਦੀ ਬਣੀ ਪਹਿਲਾਂ ਦੀ ਆ, ਯਾਨੀ ਕੋਈ ਇਹਦੇ ਚ ਤਬਦੀਲੀ ਨਹੀਂ ਕੀਤੀ ਹੈਗੀ। ਆ ਸਿਰਫ ਆ ਕੱਪੜੇ ਉੱਪਰ ਟੰਗਾ। ਅੱਛਾ, ਇਹ ਬਾਹਰੋਂ ਤੇ ਵਾਵਾ ਉੱਚਾ ਲੱਗਦਾ, ਇੱਥੋਂ ਛੱਤ ਨਹੀਂ ਵੀ ਹੈ। ਨਹੀਂ, ਇਹ ਛੱਤ ਤਾਂ ਉਦੋਂ ਇਹ ਅਸਲ ਦਰਵਾਜ਼ਾ ਆਇਆ ਸੀ, ਇਹਦੇ ਗੱਡ ਥੋੜਾ ਜਿਹਾ ਬਰਾਮਦਾ ਸੀ ਛੋਟਾ ਜਿਹਾ। ਅੱਛਾ, ਬਰਾਮਦਾ ਸੀ। ਉਹ ਬਰਾਮਦਾ ਖਤਮ ਕਰਤਾ। ਇਹ ਜਾਨੀ ਉਦੋਂ ਉੱਚੀ ਜਗ੍ਹਾ ਤੇ ਹੁਣ ਤੇ ਭਰਤੀ ਪੈ ਕੇ ਹੁਣ ਨੀਵਾ ਹੋ ਗਿਆ ਨਾ। ਹਾਂ ਹਾਂ, ਇਹ ਸਟੋਰੀ ਵੱਖਰੀ, ਉੱਪਰਲੀ ਫੇਰ ਵੱਖਰੀ ਗੁੰਬਦ ਵਾਲੀ। ਅੱਛਾ, ਉੱਪਰ ਲਹਿਦਾ ਆ। ਆ ਗੁੰਬਦ ਲੈਦਾ ਹੈ। ਉਹ ਲਹਿਦਾ ਆ। ਇਹ ਛੱਤ ਪਈ ਤੇ ਮੈਨੂੰ ਇਹ ਦਰਵਾਜ਼ਾ ਹੁਣ ਨਵਾਂ ਲਵਾਇਆ। ਅੱਛਾ, ਇਹ ਜਦੋਂ ਦਰਵਾਜ਼ਾ ਰੈਨੋਵੇਸ਼ਨ ਕਰਾਈ ਨਾ, ਹਾਂ, ਦਰਵਾਜ਼ਾ ਇhtiyat ਲੱਕੜ ਦਾ ਦਰਵਾਜ਼ਾ ਖਤਮ ਹੋ ਗਿਆ ਸੀ, ਵੀ ਨਵਾਂ ਲਵਾਇਆ ਹੁਣ ਲੋਹੇ ਦਾ। ਕੋਈ ਬੰਦਾ ਇੱਧਰ ਜਾਵੇ, ਅੰਦਰ ਨਾ ਵੜੇ। ਹਾਂਜੀ ਅੱਛਾ, ਆ ਉੱਪਰ ਇੱਕ ਇਹਦਾ ਲਹਿਦਾ ਤੋਂ ਹਾਂਜੀ। ਇਹ ਹੁਣ ਜਗ੍ਹਾ ਉੱਚੀ ਹੋ ਗਈ, ਫਿਰ ਸੀੜੀਆਂ ਚੜਾਉਣੀਆਂ ਪੈ ਗਈਆਂ ਸਾਨੂੰ। ਅਦਰਵਾਈਜ਼ ਤੇ ਇੱਥੇ ਇੰਨਾ ਸੀ ਕਮਰਾ, ਪਹਿਲਾਂ ਇਹਦੇ ਗਾੜੀ ਬਣਾਉਂਦਾ ਹੁੰਦਾ ਸੀ ਪਹਿਲੇ। ਇਹਦੇ ਵਿੱਚ ਕਰਕੇ ਨਾ। ਹਾਂ, ਉੱਪਰੋਂ। ਹਾਂ, ਇਹ ਉੱਪਰ ਵਾਲਾ ਗੁੰਬਦ ਵਾਲਾ ਸਾਰੇ ਲੈਦਾ ਸਟੋਰੀ ਹੈ। ਆ ਚਿਰਾਗ ਵੀ ਲੱਗੇ ਹੋਏ ਆ ਜੀ, ਇਹ ਵੀ ਬਾਲਦੇ ਹੋਣੇ ਆ। ਇਧਰਲੀ 4 ਸ਼ੇਰਾਂ ਵੀਡੀਓ। ਹਾਂਜੀ ਹਾਂਜੀ, ਚਿਰਾਗ ਬਾਲੇ ਜਾਂਦੇ।